ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ ਪਾਇਓ ਚਾਨਣਾ। ਮਾਨ ਨੇ ਇੱਕ ਹੋਰ ਅਜੀਬੋ-ਗਰੀਬ ਬਿਆਨ ਦੇ ਦਿੱਤਾ ਹੈ। ਮਾਹੌਲ ਹੀ ਅਜੀਬੋ ਗਰੀਬ ਆ ਜਦੋਂ, ਤੇ ਫਿਰ ਤੁਹਾਨੂੰ ਪਤਾ ਹੀ ਆ, ਫਿਰ ਇਸ ਮਾਹੌਲ ਦੇ ਵਿੱਚ ਇਦਾਂ ਦੀਆਂ ਗੱਲਾਂ ਹੀ ਹੁੰਦੀਆਂ। ਅੱਛਾ, ਕਮਾਲ ਦੀ ਗੱਲ ਆ ਕਿ ਇੱਕ ਤੇ ਅੱਜ ਕੱਲ ਤੁਹਾਨੂੰ ਪਤਾ ਨਾ, ਜਿਹੜੇ ਆ ਕਾਰਪੋਰੇਟ ਨਿਊਜ਼ ਘਰਾਣੇ ਆ, ਇਹ ਆਪਦਾ ਹੀ ਇੱਕ ਸੰਮੇਲਨ ਜਿਹਾ ਕਰ ਲੈਂਦੇ ਆ ਤੇ ਉਹ ਸਪਾਂਸਰ ਮਿਲ ਜਾਂਦੇ ਇਹਨਾਂ ਨੂੰ ਤਗੜੇ। ਫਿਰ ਉਹ ਬੰਦੇ ਸੱਦਦੇ ਨੇ ਆਪਦੇ ਮੰਚ ਤੇ, ਫਲਾਣਾ ਸੈਲੀਬ੍ਰੇਟ। ਸਾਨੂੰ ਕਿਸੇ ਨਾਲ ਕੋਈ ਤਕਲੀਫ ਨਹੀਂ ਹੈਗੀ, ਅਸੀਂ ਸਾਫ਼ ਕਰ ਦਈਏ, ਪਰ ਉਹ ਕੰਮ ਜਾਲੀ ਜਿਹਾ ਹੁੰਦਾ ਹੈ, ਕੋਈ ਜ਼ਿਆਦਾ ਖਾਸ ਸਵਾਦੀ ਨਹੀਂ, ਬਲਕਿ ਕਿਸੇ ਇੱਕ ਅੱਧ ਸ਼ੋਅ ਨੂੰ ਛੱਡ ਦਈਏ। ਤਾਂ ਉਹ ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਸਕ੍ਰਿਪਟਡ ਹੁੰਦੀਆਂ ਨੇ। ਤਾਂ ਇਦਾਂ ਹੀ ਇੱਕ ਕਾਰਪੋਰੇਟ ਨਿਊਜ਼ ਅਦਾਰਾ ਹੈ ਜਿਹੜਾ ਅੰਬਾਨੀ ਦਾ, ਤੁਹਾਨੂੰ ਪਤਾ ਉਹਨੇ ਪੰਜਾਬ 'ਚ ਵੀ ਪੈਰ ਜਮਾ ਲਿਆ। ਉਹ ਜਿਹੜੇ ਮੁੰਡਿਆਂ ਨੇ ਸਾਡੇ ਪੰਜਾਬੀਆਂ ਨੇ ਕਾਮਯਾਬ ਕੀਤਾ, ਉਹ ਸਾਰੇ ਵਿਚਾਰੇ ਇੱਥੋਂ ਨਿਕਲ ਗਏ ਨੇ, ਕਿਉਂਕਿ ਨਾ ਪ੍ਰਮੋਸ਼ਨ ਤੇ ਨਾ ਹੀ ਮੁੜ ਕੇ ਇੱਕ ਮੌਕੇ ਤੇ ਜਾ ਕੇ ਤਰੱਕੀ, ਤੇ ਨਾ ਪੈਸਾ। ਉਹ ਸਾਰਾ ਕੁਝ ਲੌਕ ਹੋ ਜਾਂਦਾ ਹੈ। ਬਿਲਕੁਲ। ਚਲੋ ਖੈਰ ਭਾਈ, ਉੱਥੇ ਉਸ ਮੰਚ ਤੇ ਬੁਲਾਇਆ ਗਿਆ ਭਗਵੰਤ ਮਾਨ, ਤੇ ਉੱਥੇ ਜਿਹੜਾ ਐਂਕਰ ਹੈ ਉਹ ਪੁੱਛਦਾ ਹੈ ਵੀ ਜੇ ਤੁਹਾਡੇ ਕਰਜ਼ੇ ਦੀਆਂ EMI ਬਣ ਦਈਏ, ਮਤਲਬ ਕਿ ਇੰਸਟਾਲਮੈਂਟ ਕਰ ਦਈਏ ਮਹੀਨੇ ਦੀਆਂ 30 ਸਾਲ ਵਾਸਤੇ, ਤਾਂ 3000 ਕਰੋੜ ਪਰ ਮੰਥ ਦਾ ਹੋਏਗਾ। ਤਾਂ ਮਾਨ ਸਾਹਿਬ ਕਹਿੰਦੇ ਵੀ ਅਸੀਂ ਤਾਂ ਦੇਣਾ ਹੀ ਨਹੀਂ ਕਰਜ਼ਾ, ਮੋੜਨਾ ਹੀ ਨਹੀਂ। ਲੈ ਕਾਹਦੀਆਂ ਕਿਸ਼ਤਾਂ? ਕਹਿੰਦੇ ਕਿੱਥੇ ਮੋੜੀਏ ਅਸੀਂ, ਲਿਖਿਆ ਕਿਤੇ ਦੱਸੋ, ਅਸੀਂ ਕਿਉਂ ਦੇਵਾਂਗੇ? ਬੈਂਕਰਪਟ ਸਾਬਤ ਕਰ ਦੇਣਾ ਆਪਣੇ ਆਪ ਨੂੰ। ਮੈਂ ਕਹਿੰਦਾ ਉਹਨਾਂ ਨੇ, ਤੇ ਮੇਰੇ ਖਿਆਲ ਦੇ ਨਾਲ ਭਈ ਏਦਾਂ ਦਾ ਕੰਮ ਆ ਕਿ ਸਾਨੂੰ ਲੱਗਦਾ ਕਿ ਅਸੀਂ ਤਾਂ ਬ੍ਰੇਨ ਕਰਪਟ ਹੋ ਗਏ। ਤਾਂ ਮਤਲਬ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਇਹ ਸਾਰਾ ਕੁਛ ਏਦਾਂ ਹੁੰਦਾ, ਉਹ ਤਾਂ ਅੱਗੋਂ ਕਹਿੰਦੇ ਵੀ ਕਰਜ਼ਾ ਕਿਉਂ ਕਦੋਂ ਮੋੜਨਾ ਬਈ? ਉਹ ਕਹਿੰਦੇ ਵੀ ਕਰਜ਼ਾ ਲੈ ਕੇ ਸੜਕਾਂ ਬਣਦੀਆਂ, ਵਿਕਾਸ ਹੋ ਰਿਹਾ, ਠੀਕ ਆ। ਉਹ ਕਹਿੰਦੇ ਜਦੋਂ ਨਰਿੰਦਰ ਮੋਦੀ ਦੇਸ਼ ਦਾ ਕਰਜ਼ਾ ਮੋੜਨਗੇ ਵਿੱਚੇ ਮੁੜ ਜਾਣਾ, ਅਸੀਂ ਕਿਉਂ ਮੋੜੀਏ? ਦੱਸੋ ਮੈਨੂੰ ਕੋਈ ਅਰਥ ਸ਼ਾਸਤਰੀ, ਕੋਈ ਇਕੋਨਮਿਸਟ ਇਹ ਗੱਲ ਸਮਝਾ ਸਕਦਾ ਵੀ ਇਹ ਮਾਨ ਸਾਹਿਬ ਦੀ ਗੱਲ ਜਿਹੜੀ ਆ ਉਹਦੇ ਵਿੱਚ ਕੋਈ ਵਜ਼ਨ ਹੈਗਾ? ਤੁਸੀਂ ਵੇਖੋ, ਸੂਬੇ ਦਾ ਮੁੱਖ ਮੰਤਰੀ ਜਿਸ ਨੇ 50 ਵਾਰੀ ਅਕਾਲੀਆਂ ਨੂੰ ਕਰਜ਼ੇ ਦੇ ਵਿਆਪ ਤੇ, 50 ਵਾਰੀ ਕਾਂਗਰਸੀਆਂ ਨੂੰ ਕਰਜ਼ੇ ਦੇ ਵਿਆਪ ਤੇ ਘੇਰਿਆ ਹੋਵੇ, ਓਪੋਜੀਸ਼ਨ ਦਾ ਲੀਡਰ ਹੁੰਦੇ ਆ ਜੀ। ਅੱਜ ਇਹ ਸੂਰਤ ਆ ਕਿ ਜਿਸ ਦੇ ਆਕਾ ਨੇ ਖੁਦ ਆਪ ਉਦੋਂ ਵੱਡੀਆਂ ਗੱਲਾਂ ਕੀਤੀਆਂ ਕਿ ਇੱਥੋਂ ਕਰਕੇ ਉਹ ਕਰਕੇ ਅਸੀਂ ਕਰਜ਼ਾ ਮੋੜ ਦਿਆਂਗੇ। ਅੱਜ ਉਹ ਕਹਿੰਦੇ ਕਿ ਕਰਜ਼ਾ ਅਸੀਂ ਮੋੜਨਾ ਹੀ ਨਹੀਂ ਆ, ਦਫਾ ਕਰੋ। ਉਹ ਜਿਵੇਂ ਸਾਡਾ, ਮੈਂ ਅੱਗੇ ਵੀ ਗੱਲ ਸੁਣਾਉਣਾ ਹੁੰਦਾ, ਸਾਡੇ ਪਿੰਡ ਸਾਡਾ ਤਾਇਆ ਹੀ ਸੀਗਾ, ਚਲੋ ਹਨਾ, ਸਾਰੇ ਚਾਚੇ ਤਾਏ ਹੁੰਦੇ ਪਿੰਡਾਂ 'ਚ, ਤੇ ਉਹ ਜ਼ਮੀਨ ਉਹਨਾਂ ਕੋਲ ਵਾਹਵਾ ਸੀ, ਤੇ ਉਹ ਇੱਕ ਟਰੈਕਟਰ ਲਿਆ, ਇੱਕ ਕੰਮ ਚੱਲਦਾ ਸੀ, ਤੇ ਉਹ 3 ਮੁੰਡੇ ਹਨ ਉਹਦੇ, ਤੇ ਉਹ ਕਹਿੰਦਾ ਪਾਪਾ ਇੱਕ ਹੋਰ ਨਾ ਲੈ ਆਈਏ। ਉਹ ਮੋਚ ਕੇ ਕਹਿੰਦਾ ਪੁੱਤ ਹੁਣ ਪੈਣਾ ਤੇ ਸਰਕਾਰ ਨਾਲ ਫੇਕੀ ਆ, ਤੇ ਹੁਣ ਜਵਾਬ ਦੇ ਤੀਜੇ ਭਰਾ ਨੂੰ ਵੀ ਪੁੱਛ ਲਓ, ਇਕੱਠੇ ਲੈ ਆਓ ਜੀ। ਆ ਵੀ ਜਦੋਂ ਮੋੜਨਾ ਹੀ ਨਹੀਂ, ਸਰਕਾਰ ਨਾਲ ਫੇਕੀ ਪੈਣਾ, ਤੇ ਫਿਰ ਰੱਜ ਲਓ। ਤਾਂ ਆਹ ਤਾਂ ਕਮਾਲ ਹੀ ਕਰ ਦਿੱਤੀ ਸੱਚੀ। ਮੈਂ ਤੇ ਗੁਰਪ੍ਰੀਤ ਇਸ ਬਿਆਨ ਨੂੰ ਵੇਖ ਕੇ ਮੱਥਾ ਹੀ ਫੜ ਬਹਿ ਗਿਆ। ਉਹ ਜਿਵੇਂ ਆਂਦਾ ਨਾ, ਯਮਲੇ ਨੂੰ ਪਤਾ
ਲੱਗਾ ਸਿਰ ਫੜ ਬਹਿ ਗਿਆ, ਸਦੀਕ ਬਾਈ ਤੂੰਬੀ ਨੂੰ ਪਲੋਸਦਾ ਹੀ ਰਹਿ ਗਿਆ। ਅਸੀਂ ਤੇ ਬਾਈ ਹੂੰ, ਪਲੋਸਦੇ ਹੀ ਰਹਿ ਗਏ ਆ ਮੱਥੇ ਨੂੰ ਜੀ, ਫੜ ਕੇ, ਵੀ ਕੀ ਬਣ ਗਿਆ ਯਾਰ। ਯਾਨੀ ਬਿਲਕੁਲ। ਉਹ ਤਾਂ ਟੋਪੀ ਪਾ ਗਿਆ ਜੀ। ਹੁਣ ਜੇ ਕਾਊਂਟਰ ਹੂੰ, ਕੀਤਾ ਜਾਵੇ ਤਾਂ ਬਈ ਮਤਲਬ ਕਿ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਿਹੜੇ ਕਰਜ਼ੇ ਨੂੰ ਅੱਜ ਤੁਸੀਂ ਕਹਿੰਦੇ ਹੋ ਸੜਕਾਂ ਬਣ ਰਹੀਆਂ, ਵਿਕਾਸ ਹੋ ਰਿਹਾ, ਤੇ ਕਾਲੀ ਵੀ ਤੇ ਇਹੋ ਹੀ ਕਹਿੰਦੇ ਅਸੀਂ ਬੰਬਾਂ ਵਾਲੀਆਂ ਸੜਕਾਂ ਬਣਾ ਰਹੇ ਆ। ਬਿਲਕੁਲ। ਉਹ ਮਤਲਬ ਕਿ ਅੱਜ ਤੁਸੀਂ ਵੇਖ ਲਓ ਵਤੀਰਾ, ਕੋਈ ਹੈ ਚਿੰਤਾ। ਮਤਲਬ ਮੈਂ ਚਲੋ ਵਿਅਕਤੀਗਤ ਤੌਰ ਤੇ ਤਾਂ ਨਹੀਂ ਜਾਣਾ ਚਾਹੁੰਦਾ, ਪਰ ਤੁਸੀਂ ਵੇਖ ਲਓ ਨਿੱਜੀ ਸਮਾਗਮਾਂ ਚ ਕਿੱਦਾਂ ਗਵੰਤਰੀ ਆ ਰਹੇ ਨੇ, ਕਿੱਦਾਂ ਲੋਕ ਬਿਲਕੁਲ। ਸੋਸ਼ਲ ਮੀਡੀਆ ਤੇ ਪੋਸਟਾਂ ਪਾ ਰਹੇ ਆ ਬਈ ਇਹਨਾਂ ਦੇ ਜੁੱਤੇ ਵਗੈਰਾ ਜੋ ਵੀ ਆ, ਚਲੋ ਉਧਰ ਵੀ ਨਹੀਂ ਜਾਂਦੇ, ਵਿਅਕਤੀਗਤ ਹੈ, ਪਰ ਸਟੇਟਸ ਸਿੰਬਲ ਤੇ ਜੋ ਐਸ਼ੋ ਇਸ਼ਰਤ ਆ, ਤਾਂ ਏਦਾਂ ਲੱਗਦਾ ਵੀ ਕभी कभी ਉਹ ਜਿਵੇਂ ਆਂਦਾ ਨਾ ਫਿਲਮ ਚ ਕभी कभी ਲੱਗਦਾ ਕਿ ਆਪਣੇ ਚ ਹੀ ਭਗਵਾਨ ਹੈ। ਤਾਂ ਮਤਲਬ ਕਿ ਹੂੰ, ਉਹ ਇੰਨਾ ਜ਼ਿਆਦਾ ਆਪਣੇ ਆਪ ਦੇ ਵਿੱਚ ਮਸਤ ਹੋ ਗਏ ਨੇ ਕਿ ਹੁਣ ਉਹਨਾਂ ਨੂੰ ਕਰਜ਼ੇ ਕੁਰਜ਼ੇ ਦੀ ਕੋਈ ਪਰਵਾਹ ਨਹੀਂ। ਜੀ। ਕਰਜ਼ੇ ਦੀ ਪਰਵਾਹ ਕਰਨੀ ਕਿਹਨੇ ਹੈ ਭਾਈ, ਥੋੜੇ ਜਿਹੇ ਮਹੀਨੇ ਰਹਿ ਗਏ ਨੇ, ਮੁੜ ਕੇ ਦੇਖੋ ਬਣਦਾ ਅੱਛਾ ਕੀ ਅੱਛਾ, ਹੈ। ਉਹ ਜੀ, ਗੁਰਪ੍ਰੀਤ ਤੁਹਾਨੂੰ ਮੈਂ ਇੱਕ ਨਾ ਇਹ ਤੁਹਾਨੂੰ ਪਤਾ ਭਗਵੰਤ ਮਾਨ ਸਿੰਗਿੰਗ ਵੀ ਕਰ ਲੈਂਦੇ ਆ। ਜੀ ਨਹੀਂ, ਪਹਿਲਾਂ ਤੁਸੀਂ ਸ਼ਾਇਦ ਨਹੀਂ, ਕਰਦੇ ਸੀ ਕੈਰੀਅਰ ਦੇ ਵਿੱਚ ਜਦੋਂ ਸੀ। ਹਾਂ ਹਾਂਜੀ ਹਾਂਜੀ, ਇਹ ਸਿੰਗਿੰਗ ਕਰ ਲੈਂਦੇ ਆ। ਅੱਛਾ ਲਓ, ਮੈਨੂੰ ਨਾ ਇੱਕ ਔੜ ਗਿਆ ਗਾਣਾ ਇਹਨਾਂ ਦਾ, ਮੈਨੂੰ ਜੀ, ਯਾਦ ਆ ਗਿਆ। ਇਹਨਾਂ ਜੀ, ਦੀ ਨਾ ਇੱਕ ਕੈਸਟ ਆਈ ਸੀ ਗਾਣਿਆਂ ਦੀ, ਜੀ, ਤੇ ਉਹਦੇ ਚ ਇੱਕ ਪੰਕਤੀ ਆ ਲੋ ਮੈਨੂੰ ਚੇਤੇ ਆ ਗਈ, ਉਹ ਇਹਨਾਂ ਨੇ ਜੀ। ਸ਼ਾਇਦ ਉਦੋਂ ਲਿਖੀ ਸੀ ਵੀ ਮੈਂ ਮੁੱਖ ਮੰਤਰੀ ਬਣਨਾ ਹੈ। ਤਾਂ ਹੂੰ, ਉਹਦੇ ਵਿੱਚ ਪਤਾ ਕੀ ਕਹਿੰਦੇ, ਉਹ ਲੱਭਿਓ ਕਿਤੇ ਗਾਣਾ ਮਿਲ ਜਾਵੇ ਤੇ ਪਲੇ ਕਰਿਓ ਇੱਥੇ ਆਡੀਅנס ਵਾਸਤੇ। ਉਹ ਜੀ, ਕਹਿੰਦਾ ਕਿ ਵਾਧੇ ਘਾਟੇ ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ। ਮੈਨੂੰ ਲੱਗਦਾ ਹੂੰ, ਕਿ ਮੁੱਖ ਮੰਤਰੀ ਨੇ ਆਪਦਾ ਇਹ ਗਾਣਾ ਬਹੁਤ ਪਹਿਲਾਂ ਲਿਖ ਲਿਆ ਸੀ ਆਪਦੇ ਵਾਸਤੇ, ਕਿ ਵਾਧੇ ਘਾਟੇ ਹੂੰ। ਚੱਲਦੇ ਹੀ ਰਹਿੰਦੇ, ਸਾਥੋਂ ਨਹੀਂ ਹੁਣ ਕਰਜ਼ੇ ਲੈਂਦੇ। ਹੁਣ ਉੱਤੇ ਅਮਲ ਕਰਤਾ। ਜੀ, ਬਿਲਕੁਲ। ਜਦ ਤੁਸੀਂ ਕਰਜ਼ੇ ਦੀ ਗੱਲ ਕੀਤੀ ਹੈ, ਤੇ ਜਦੋਂ ਤੁਸੀਂ ਕਰਜ਼ਾ ਮੰਗਣ ਜਾਂਦੇ ਹੋ ਹੋਰ ਵਾਧੂ, ਫੇਰ ਅਗਲੇ ਤੁਹਾਨੂੰ ਜਦੋਂ ਕਹਿੰਦੇ ਨੇ ਵੀ ਭਾਈ ਆਹ ਸ਼ਰਤਾਂ ਨੇ, ਲੈ ਜਾਓ ਕਰਜ਼ਾ, ਅਸੀਂ ਕਿਹੜਾ ਨਾ ਕਰਦੇ ਆ। ਅਗਲੇ ਤੁਹਾਨੂੰ ਡਿਜੀਟਲ ਮੀਟਰ ਚੱਕ ਕੇ ਦੇ ਦਿੰਦੇ ਨੇ, ਲਓ ਭਾਈ ਇਹ ਮੀਟਰ ਲਵਾ ਲਓ ਪਿੰਡਾਂ ਦੇ ਵਿੱਚ, ਤੇ ਤੁਹਾਨੂੰ ਕਰਜ਼ਾ ਦੇ ਦਿੰਦੇ ਆ। ਤੁਹਾਨੂੰ ਤਾਂ ਉਹਨਾਂ ਨੇ ਉਹ ਡੰਮੀ ਬਣਾ ਲਿਆ ਜਿਹਦੇ ਉੱਤੇ ਸਾਰੇ ਹੀ ਪ੍ਰਯੋਗ ਉਹਨਾਂ ਨੇ ਤੁਹਾਡੇ ਤੇ ਕਰਨੇ ਨੇ। ਕੋਈ ਨਵੀਂ ਚੀਜ਼ ਉਹ ਦੇਸ਼ 'ਚ ਲਾਗੂ ਕਰਨੀ ਹੈ, ਉਹ ਪਹਿਲਾਂ ਪੰਜਾਬ ਤੇ ਅਪਲਾਈ ਕਰ ਲਓ, ਕਹਿੰਦੇ ਥੋੜੇ ਜਿਹੇ ਪੈਸੇ ਦੇ ਦਾਂਗੇ ਇਹਨਾਂ ਨੂੰ। ਉਹ ਕੁਝ ਇਹਨਾਂ ਨਾਲ ਹੁੰਦਾ, ਤੇ ਇਹ ਜਨਾਬ ਹੁਣੀ ਚਲੋ ਖੈਰ ਇਹਨਾਂ ਦਾ ਆਪਣਾ ਮਤ ਹੈ, ਮੁੱਖ ਮੰਤਰੀ ਹੈ ਪੰਜਾਬ ਦਾ, ਉਹਨੇ ਕੁਛ ਸੋਚ ਕੇ ਕਿਹਾ ਹੋਊ। ਜੇ ਨਹੀਂ ਸੋਚ ਕੇ ਕਿਹਾ ਤਾਂ ਵਾਕਿਆ ਹੀ ਸ਼ਰਮਨਾਕ ਹੈ, ਤੁਸੀਂ ਦੱਸ ਹੀ ਦਿੱਤਾ ਹੈ। ਅੱਗੇ ਵਧੀਏ ਤਾਂ ਵਿਧਾਇਕ ਲਾਲਪੁਰਾ ਹੋਣਾ ਨੂੰ ਰਾਹਤ ਤਾਂ ਮਿਲ ਗਈ, ਬਰੀ ਵੀ ਹੋ ਗਏ, ਪਰ ਇਹ ਸਾਰੇ ਮਾਮਲੇ ਦੇ ਵਿੱਚ ਬੀਬੀ ਜਿਹੜੀ ਪੀੜਤਾ ਹੈ ਉਹ ਪੂਰੀ ਤਰ੍ਹਾਂ ਚੁੱਪ ਹੈ। ਤੁਸੀਂ ਕੱਲ ਵੀ ਗੱਲ ਕੀਤੀ ਸੀਗੀ, ਤੇ ਉਹਨੂੰ ਸਿਕਿਉਰਿਟੀ ਵਗੈਰਾ ਦੀ ਵੀ ਆਪਾਂ ਗੱਲ ਲਗਾਤਾਰ ਸੁਣ ਰਹੇ ਹਾਂ। ਇਹ ਚੁੱਪ ਹੋਣ ਦਾ ਕਾਰਨ ਕੀ ਹੈ ਜੀ? ਕੀ ਉਹਨਾਂ ਦਾ ਮਨ ਆਹਤ ਹੈ ਵੀ ਭਾਈ ਇਹ ਸਮਝੌਤਾ ਮੈਂ ਕਰ ਲਿਆ, ਸਮਝੌਤਾ ਹੋ ਗਿਆ, ਜਾਂ ਫਿਰ ਗੱਲ ਕੋਈ ਹੋਰ ਹੈ? ਗੁਰਪ੍ਰੀਤ ਬਿਲਕੁਲ, ਅੱਛਾ ਜਿੱਥੋਂ ਤੱਕ ਸਵਾਲ ਹੈ, ਲਾਲਪੁਰਾ ਬਰੀ ਨਹੀਂ ਹੋਇਆ, ਇਹ ਗੱਲ ਆਪਾਂ ਜੀ, ਨੂੰ ਯਾਦ ਰੱਖਣ ਦੀ ਜ਼ਰੂਰਤ ਹੈ। ਉਹ ਤਾਂ ਕੰਪਰੋਮਾਈਜ਼ ਹੋਇਆ ਹੈ, ਜੀ, ਸਜ਼ਾ ਮਤਲਬ ਰੱਦ ਹੋ ਗਈ, ਕੰਪਰੋਮਾਈਜ਼ ਹੋਇਆ। ਬਟ ਬਰੀ ਹੋਣਾ ਮਤਲਬ ਹੁੰਦਾ ਕਿ ਤੁਸੀਂ ਦੋਸ਼ ਮੁਕਤ ਹੋ ਗਏ। ਜੀ, ਤਾਂ ਜਿਹੜੀ ਗੱਲ ਇਸ ਵੇਲੇ ਤੁਸੀਂ ਕੀਤੀ ਆ, ਹਾਂ ਬਿਲਕੁਲ, ਅਸੀਂ ਵੀ ਇਸ ਸਵਾਲ ਦਾ ਜਵਾਬ ਲੱਭਣ ਲਈ ਅੱਜ ਜਦੋਜਹਿਦ ਕਰਦੇ ਰਹੇ। ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਮੈਂ ਉਸ ਪੀੜਤਾ ਤੱਕ ਪਹੁੰਚਣ 'ਚ ਸਫਲ ਰਿਹਾ। ਕੁਝ ਜੀ, ਮੈਂ ਟਰਾਈ ਕੀਤੀ, ਉਹ ਚਲੋ ਕਿਉਂਕਿ ਮੈਂ ਦੱਸ ਦੇਵਾਂ ਕਿ ਜਿਸ ਵੇਲੇ ਇਹ ਕਾਂਡ ਵਾਪਰਿਆ ਸੀ, ਮੈਂ ਉਸ ਵੇਲੇ ਵੀ ਕਹਿ ਲਓ ਕਿ ਏਦਾਂ ਹੀ ਰੇਡੀਓ ਅਖਬਾਰਾਂ 'ਚ ਕੰਮ ਕਰਦਾ ਸਾਂ, ਤੇ ਉਸ ਵੇਲੇ ਅਸੀਂ ਵੀ ਬੜੀ ਡੱਟਵੀਂ ਗੱਲ ਕੀਤੀ। ਸਾਡਾ ਫਰਜ਼ ਵੀ ਬਣਦਾ ਸੀ ਕਿਉਂਕਿ ਧੀ ਭੈਣ ਦਾ ਮਸਲਾ, ਐਸੀ ਭਾਈਚਾਰੇ ਦਾ ਮਸਲਾ, ਅਸੀਂ ਵੀ ਮਤਲਬ ਕਿ ਬੜਾ ਠੋਕ ਕੇ ਕੰਮ ਕੀਤਾ। ਹੁਣ ਗੱਲ ਗੁਰਪ੍ਰੀਤ ਇਹ ਆ ਕਿ ਜਦੋਂ ਮੈਂ ਗੱਲ ਕਰਨੀ ਚਾਹੀ ਤੇ ਮੈਂ ਪੀੜਤਾ ਨੂੰ ਕਿਹਾ ਕਿ ਮੈਂ ਮਿੰਟੂ ਗੁਰੂ ਸਰੀਆ ਬੋਲਦਾ, ਤਾਂ ਜੀ। ਤੁਸੀਂ ਸੱਚ ਜਾਣਿਓ ਉਸਨੇ ਨਾਲ ਦੀ ਨਾਲ ਰੋਣਾ ਸਟਾਰਟ ਕਰ ਦਿੱਤਾ, ਮੇਰਾ ਫੋਨ ਨਹੀਂ ਕੱਟਿਆ। ਹੂੰ, ਇਹ ਬੜੀ ਮਤਲਬ ਕਿ ਕਿਸੇ ਵੀ ਪੱਤਰਕਾਰ ਦੀ ਜੀਵਨ ਦੇ ਵਿੱਚ ਇਹ ਬੜੀ ਇੱਕ ਅਨੋਖੀ ਘਟਨਾ ਹੋਏਗੀ। ਅਸੀਂ ਬਹੁਤ ਵੱਡੇ-ਵੱਡੇ ਲੋਕਾਂ ਦੇ ਵਰਜ਼ਨ ਲਏ, ਮੈਂ ਬਹੁਤ ਪੀਸੀਆਂ ਵੀ ਕੀਤੀਆਂ ਨੇ, ਬਹੁਤ ਮਤਲਬ 1 ਬਾਏ 1 ਵੀ ਕੀਤਾ, ਬਥੇਰਾ ਕੁਛ ਕੀਤਾ ਹੈ। ਠੀਕ ਹੈ ਜੀ, ਜੀ, ਵੱਡੇ-ਵੱਡੇ ਲੀਡਰਾਂ ਨੂੰ, ਆ ਜਿਹੜੇ ਅੱਜ-ਕੱਲ੍ਹ ਹੁਣ ਸਕ੍ਰਿਪਟਡ ਕਰਦੇ ਆ, ਤੇ ਇਹਨਾਂ ਦੇ ਨਾਲ ਵੀ ਮੈਂ ਬਥੇਰੇ ਸਿੰਘ ਫਸਾਏ ਨੇ, ਅੱਜ-ਕੱਲ੍ਹ ਜਿਹੜੇ ਰਾਜ ਕਰ ਰਹੇ ਨੇ, ਜਿਹੜੇ ਆਪਦੇ ਜੀ, ਆਪ ਨੂੰ ਸ਼ਹਿਨशाह ਸਮਝਦੇ ਨੇ। ਈਵਨ ਦੈਟ ਕਿ ਇਹਨਾਂ ਨੂੰ ਖਿਜਾਇਆ, ਮਤਲਬ ਕਿ ਇਹ ਖਿੱਚ ਕੇ
ਤੇ ਜਲੀਲ ਕਰਨ ਤੱਕ ਵੀ ਗਏ ਨੇ, ਜਿਵੇਂ ਹੂੰ, ਭਗਵੰਤ ਮਾਨ ਦੀ ਮੈਂ ਗੱਲ ਕਰ ਰਿਹਾ, ਜਿਵੇਂ ਅੱਜ ਕੱਲ ਕਰਦੇ ਆ। ਤਾਂ ਕਹਿਣ ਦਾ ਬਿਲਕੁਲ। ਮਤਲਬ ਇਹ ਆ ਕਿ ਮੈਂ ਆਪਦੀ ਜ਼ਿੰਦਗੀ 'ਚ ਬੜਾ ਇੱਕ ਕਹਿ ਲਓ ਕਿ ਵਿਚਿੱਤਰ ਵਰਤਾਰਾ ਮੰਨਦਾ ਕਿ ਉਸ ਬੀਬੀ ਨੇ ਫ਼ੋਨ ਨਹੀਂ ਕੱਟਿਆ। ਮੈਂ ਆਪਦੇ ਮੂਲ 3-4 ਸਵਾਲ ਉਹਨੂੰ ਪੁੱਛੇ ਕਿ ਜੀ, ਭੈਣ ਜੀ ਤੁਹਾਡੇ ਤੇ ਕੀ ਦਬਾਅ ਹੈ? ਜੀ, ਤੇ ਜਵਾਬ ਸਿਰਫ ਹੰਝੂ। ਮੈਂ ਉਹਨਾਂ ਨੂੰ ਜੀ। ਪੁੱਛਿਆ ਕੀ ਤੁਹਾਨੂੰ ਕੋਈ ਪੈਸਾ ਆਫਰ ਹੋਇਆ ਹੈ? ਹੂੰ, ਜਵਾਬ ਹੰਝੂ। ਜੀ, ਮੈਂ ਉਹਨਾਂ ਨੂੰ ਵਾਰ-ਵਾਰ ਪੁੱਛਿਆ ਕਿ 13 ਸਾਲ ਸਮਾਂ ਲੱਗ ਗਿਆ ਜੀ ਅਦਾਲਤਾਂ ਜੀ, 'ਚ। ਜੀ, ਕੀ ਐਸੀ ਭਾਈਚਾਰੇ ਦੇ ਦੂਜੇ ਕੇਸਾਂ ਤੇ ਇਹਨਾਂ ਦਾ ਫੈ ਜੋ ਫੈਸਲੇ ਆਇਆ ਹੈ ਜਾਂ ਜੋ ਹੋਇਆ ਹੈ, ਜੋ ਇਹ ਮਾਮਲਾ ਹੈ, ਕੀ ਉਹਦਾ ਫ਼ਰਕ ਨਹੀਂ ਪਵੇਗਾ, ਅਸਰ ਨਹੀਂ ਪਵੇਗਾ? ਬਿਲਕੁਲ। ਤੋ ਮਤਲਬ ਕਿ ਇਹ ਸਾਰਾ ਕੁਛ ਜਿਹੜਾ ਹੈ ਨਾ, ਉਹ ਜੀ, ਏਦਾਂ ਹੋਇਆ ਕਿ ਇੱਕੋ ਸਿਰਫ ਤੇ ਸਿਰਫ ਵਾਕ ਉਸ ਬੀਬੀ ਦੇ ਮੂੰਹੋਂ ਨਿਕਲਿਆ ਕਿ ਮੈਨੂੰ ਆਪਣੇ ਬੱਚੇ ਚਾਹੀਦੇ ਆ। ਜੀ, ਬਸ ਦੈਟਸ ਆਲ, ਬਸ ਕੁਛ ਜੀ, ਨਹੀਂ ਇਸ ਤੋਂ। ਮੈਂ ਵੀ ਖੁਦ ਮਤਲਬ ਸਮਝ ਨਹੀਂ ਸੀ ਆ ਰਹੀ ਕਿ ਕੀ ਕਰਾਂ, ਕਿ ਹੂੰ, ਵੀ ਮੈਨੂੰ ਸਮਝ ਹੀ ਨਹੀਂ ਆ ਰਹੀ ਸੀਗੀ ਕਿ ਹੁਣ ਇਹ ਤੋਂ ਵੱਧ, ਕਿਉਂਕਿ ਮੇਰੇ ਜਿਹੜੇ 3-4 ਮੂਲ ਪ੍ਰਸ਼ਨ ਸਨ ਸੁਣੇ ਗਏ, ਤਾਂ ਉਹਨਾਂ ਕਿਹਾ ਕਿ ਹਰ ਸਵਾਲ ਦਾ ਜਵਾਬ ਹੰਝੂਆਂ ਦੇ ਵਿੱਚ, ਤੇ ਸਿਰਫ ਇੱਕੋ ਵਰਡਿੰਗ ਸੀ, ਮੈਂ ਵੀਰ ਜੀ ਕੁਛ ਨਹੀਂ ਕਹਿਣਾ, ਮੈਂ ਨਹੀਂ ਬੋਲਣਾ, ਮੈਂ ਵੀਰ ਜੀ ਜੀ, ਕੁਛ ਨਹੀਂ ਕਹਿਣਾ। ਤਾਂ ਮਤਲਬ ਕਿ ਉਹ ਬੀਬੀ ਕਿਉਂ ਰੋ ਰਹੀ ਸੀ? ਹੂੰ, ਮੈਂ ਖੁਦ ਨੂੰ ਸਵਾਲ ਕਰ ਰਿਹਾ, ਜੀ, ਐਸਾ ਕਿਹੜਾ ਦਰਦ ਸੀ ਕਿ ਮੈਂ ਜਿਵੇਂ ਉਹਨੂੰ ਦੱਸਿਆ ਕਿ ਮੈਂ ਫਲਾਣਾ ਬੋਲਦਾ, ਤਾਂ ਉਹਦਾ ਦਰਦ ਨਾਲ ਦੀ ਨਾਲ ਹੀ ਛਲਕ ਪਿਆ। ਉਹ ਫੋਨ ਵੀ ਕੱਟ ਜੀ, ਸਕਦੀ ਸੀ। 2 ਤੋਂ 3 ਮਿੰਟ ਉਹ ਛਲਕਦੀਆਂ ਅੱਖਾਂ, ਉਹ ਭਰਿਆ ਗੱਚ, ਮਤਲਬ ਕਿ ਮੈਂ ਖੁਦ ਕਨਫਿਊਜ਼ ਸਾਂ ਕਿ ਇਹਦਾ ਨਤੀਜਾ ਕੀ ਕੱਢਾਂ ਮੈਂ ਇਸ ਵਰਜ਼ਨ ਦਾ। ਜੀ, ਮੈਂ ਖੁਦ ਕਨਫਿਊਜ਼ ਹਾਂ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਵਜ਼ਾਰਤ ਹੀ ਬਣੀ ਆ, ਚਰਚਾਵਾਂ ਕਈ ਕਿਸਮ ਦੀਆਂ ਚੱਲਦੀਆਂ ਨੇ ਗੁਰਪ੍ਰੀਤ, ਪਰ ਅਸੀਂ ਕਿਸੇ ਵੀ ਕਿਸਮ ਦੀ ਕੋਈ ਇਲਜ਼ਾਮ ਤਰਾਸ਼ੀ ਨਹੀਂ ਕਰ ਸਕਦੇ। ਜੀ, ਠੀਕ ਹੈ ਨਾ ਜੀ? ਪਰ ਜੋ ਜਵਾਬ ਉਸ ਬੀਬੀ ਨੇ ਦਿੱਤਾ, ਮੈਂ ਐਜ਼ ਇਟ ਤੁਹਾਨੂੰ ਦੱਸ ਦਿੱਤਾ, ਪਰ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਉਹਨਾਂ ਤੱਕ ਰਸਾਈ ਕਰ ਲਈ ਸੀ, ਪਹੁੰਚ ਕਰ ਲਈ ਸੀ। ਪਰ ਜੋ ਉਹਨਾਂ ਨੇ ਕਿਹਾ ਉਹ ਮੈਂ ਤੁਹਾਨੂੰ ਐਜ਼ ਇਟ ਦੱਸ ਦਿੱਤਾ। ਮੈਂ ਖੁਦ ਸਵੇਰ ਦਾ ਸ਼ਸ਼ੋਪੰਜ ਦੇ ਵਿੱਚ ਆ ਕਿ ਇਸ ਮਾਮਲੇ ਨੂੰ ਲਈਏ ਤੇ ਲਈਏ ਕਿੱਦਾਂ। ਹੁਣ ਦੂਜੀ ਗੱਲ ਗੁਰਪ੍ਰੀਤ, ਕਿ ਜਿਵੇਂ ਜੀ, ਮੈਂ ਤੁਹਾਨੂੰ ਕਿਹਾ ਕਿ ਵੇਖੋ ਗੱਲ ਕੀ ਹੁੰਦਾ ਹੈ ਕਿ ਜਿਵੇਂ ਆਪਾਂ ਨਿਆਂ ਪ੍ਰਬੰਧ ਦੇਖਦੇ, ਮੈਂ ਅੱਗੇ ਵੀ ਸਮਝਾਇਆ ਸੀਗਾ ਬੜੇ ਸਾਦੇ ਤਰੀਕੇ ਨਾਲ। ਇੱਕ ਹੁੰਦਾ ਲੈਜਿਸਲੇਚਰ, ਕਾਨੂੰਨ ਜੀ, ਬਣਦੇ ਆ, ਚਾਹੇ ਉਹ ਸੁਪਰੀਮ ਕੋਰਟ ਦੀ ਕੋਈ ਡਾਇਰੈਕਸ਼ਨ ਤੇ ਕੋਈ ਬਣਦਾ ਹੈ ਕੱਲ ਨੂੰ, ਜਾਂ ਲੋਕ ਸਭਾ, ਰਾਜ ਸਭਾ ਤੋਂ ਬਣਦਾ ਹੈ। ਇੱਕ ਹੁੰਦਾ ਕਸਟਮ, ਕਸਟਮ ਮਤਲਬ ਕਿ ਤੁਹਾਡੀ ਜੋ ਰੀਤ ਤੁਰੀ ਆਉਂਦੀ ਹੈ, ਪ੍ਰਥਾ ਤੁਰੀ ਆਉਂਦੀ ਹੈ। ਇੱਕ ਜੀ, ਹੁੰਦਾ ਹੈ, ਜੇ ਆਪਾਂ ਦੇਖੀਏ, ਇਹ ਕਸਟਮ ਤੋਂ ਇਲਾਵਾ ਪ੍ਰੈਸੀਡੈਂਟ, ਇਹ ਜੀ, ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸ਼ਬਦ ਬਣ ਜਾਂਦਾ ਹੈ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਜੋ ਪ੍ਰੈਸੀਡੈਂਟ ਹੁੰਦਾ ਹੈ, ਇਹ ਇਹਨੂੰ ਏਦਾਂ ਲੈ ਸਕਦੇ ਕਿ ਕੱਲ ਨੂੰ ਆਪਾਂ ਕਹਿ ਲਈਏ ਕਿ ਇੱਕ ਮਿਸਾਲ ਬਣ ਜਾਂਦੀ ਹੈ। ਜੀ, ਹੁਣ ਜਿੱਦਾਂ ਇਹਨੂੰ ਹੁਣ ਮੈਂ ਹੋਰ ਸਰਲ ਕਰ ਦਿੰਦਾ ਜੀ, ਹੋਰ ਸਰਲ ਕਰ ਦਿੰਦਾ। ਇਹ ਵਕੀਲ ਜਾਂ ਵਕਾਲਤ ਵਾਲੇ ਤੇ ਸਮਝਦੇ ਨੇ ਕਿ ਅਸਲ ਜੀ, ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਇਹ ਸਾਰੀਆਂ ਗੱਲਾਂ ਦੇਖਦੇ ਆ, ਤਾਂ ਮੰਨ ਲਓ ਕੱਲ ਨੂੰ ਕੋਈ ਗੱਲ ਇਸ ਤਰ੍ਹਾਂ ਦੀ ਹੋਏਗੀ, ਜੀ, ਇਸ ਤਰ੍ਹਾਂ ਦੀ ਏਦਾਂ ਹੋਏਗੀ, ਤਾਂ ਉਹ ਮਿਸਾਲ ਦੂਜੇ ਕੇਸ ਦੇ ਵਿੱਚ ਵਰਤ ਕੇ ਉਸ ਕੇਸ 'ਚ ਲਾਹਾ ਲੈ ਲਿਆ ਜਾਏਗਾ। ਮਸਲਨ ਕੱਲ ਨੂੰ ਕੋਈ 10 ਸਾਲ ਬਾਅਦ, 15 ਸਾਲ ਬਾਅਦ ਕਿਸੇ ਐਸੀ ਭਾਈਚਾਰੇ ਦੇ ਬੰਦੇ ਨਾਲ ਰਾਜੀਨਾਮਾ ਕਰਨਾ ਚਾਹੇ, ਚਾਹੇ ਕਿਸੇ ਹੂੰ, ਵੀ ਤਰੀਕੇ ਨਾਲ, ਸਲੀਕੇ ਨਾਲ, ਤਾਂ ਜੀ, ਉਹਦੇ ਕੋਲ ਇੱਕ ਮਿਸਾਲ ਪਈ ਹੋਏਗੀ। ਯਾਨੀ ਇਸ ਨੂੰ ਆਪਾਂ ਕਹਿ ਲਈਏ ਕਿ ਜੋ ਪ੍ਰੈਸੀਡੈਂਟ ਬਣ ਗਿਆ ਨਾ, ਇੱਕ ਜੀ, ਮਿਸਾਲ ਬਣ ਗਈ, ਤਾਂ ਉਹਦੇ ਜੀ, ਤੇ ਉਦੋਂ ਤੱਕ ਲਾਹਾ ਦੂਜਿਆਂ ਨੂੰ ਮਿਲ ਸਕਦਾ ਹੈ ਜਦੋਂ ਤੱਕ ਕੋਈ ਸੰਬੰਧਤ ਬੈਂਚ ਜਾਂ ਦੂਸਰਾ ਯਾਨੀ ਕੋਰਟ ਤੇ ਜਾਂ ਅਪਰ ਕੋਰਟ ਉਸ ਚੀਜ਼ ਨੂੰ ਰੱਦ ਨਹੀਂ ਕਰਦਾ। ਇਹ ਬਹੁਤ ਇਸ ਮਾਮਲੇ 'ਚ ਕਹਿ ਲਓ ਕਿ ਦੂਰ ਰੱਸੀ ਨਤੀਜਿਆਂ ਵਾਲੀ ਕਹਾਣੀ ਹੈ। ਔਰ ਕਮਾਲ ਦੀ ਗੱਲ ਹੈ, ਕੋਈ ਇਹਦੇ ਤੇ ਐਸੇ ਭਾਈਚਾਰੇ ਦਾ ਲੀਡਰ ਵੀ ਨਹੀਂ ਬੋਲ ਰਿਹਾ ਗੁਰੂ। ਹੂੰ, ਬਿਲਕੁਲ, ਬਿਲਕੁਲ, ਸਾਰਿਆਂ ਨੇ ਚੁੱਪੀ ਧਾਰੀ ਹੋਈ ਹੈ। ਖੈਰ ਅੱਗੇ ਵਧੀਏ ਤਾਂ ਉਧਰ ਸਿੱਧੂ ਮੂਸੇਵਾਲਾ ਦੇ ਮੈਨੇਜਰ ਦੱਸੇ ਜਾਂਦੇ ਸ਼ਗਨਪ੍ਰੀਤ ਦੇ ਪਿਤਾ ਨੂੰ ਚੁੱਕਿਆ ਗਿਆ ਜੀ।
ਹਾਂਜੀ, ਦੇਖੋ ਇਹ ਵੀ ਪੰਬਲ ਭੂਸਾ ਹੀ ਆ ਕਿ ਉਹ ਮੈਨੇਜਰ ਸੀ ਕਿ ਨਹੀਂ, ਕਿੱਦਾਂ, ਏਦਾਂ ਗੱਲਾਂ ਚੱਲਦੀਆਂ ਨੇ। ਪਰ ਇਹ ਗੱਲ ਸਾਫ਼ ਹੈ ਕਿ ਸ਼ਗਨਪ੍ਰੀਤ ਬਾਹਰ ਦੱਸਿਆ ਜਾਂਦਾ ਹੈ, ਆਮ ਤੌਰ ਤੇ ਇਹ ਵੀ ਕਹਾਣੀ ਪਾਈ ਜਾਂਦੀ ਹੈ ਕਿ ਉਹ ਆਸਟ੍ਰੇਲੀਆ ਹੈ, ਪਰ ਉਹ ਕਿੱਥੇ ਆ ਮੈਨੂੰ ਨਹੀਂ ਪਤਾ। ਤਾਂ ਇਹ ਖਬਰ ਵੱਡੀ ਆ ਕਿਉਂਕਿ ਗੱਲ ਇਹ ਆਈ ਸਾਹਮਣੇ ਕਿ ਸ਼ਗਨਪ੍ਰੀਤ ਦੀ ਮਾਤਾ ਨੇ ਚੰਡੀਗੜ੍ਹ ਡੀਜੀਪੀ ਨੂੰ ਸ਼ਿਕਾਇਤ ਲਿਖੀ ਕਿ ਚੰਡੀਗੜ੍ਹ ਪੁਲਿਸ ਸ਼ਗਨਪ੍ਰੀਤ ਦੇ ਪਿਤਾ ਸੌਦਾਗਰ ਸਿੰਘ ਨੂੰ ਜਬਰੀ ਚੁੱਕ ਕੇ ਲੈ ਗਈ। ਜੀ। ਉਸ ਤੋਂ ਇਲਾਵਾ ਉਸ ਦੇ ਨਾਲ ਮਿਸਬਿਹੇਵ ਕੀਤਾ ਤੇ ਫਿਰ 10 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ। ਪਰ ਹੂੰ। ਬਾਅਦ ਦੇ ਵਿੱਚ ਤੁਸੀਂ ਵੇਖਿਆ ਹੋਣਾ ਇਸ ਖਬਰ ਦਾ ਰੁਖ ਹੀ ਬਦਲ ਗਿਆ ਕਿਉਂਕਿ ਇਲਜ਼ਾਮ ਇਹ ਲੱਗਾ ਕਿ ਸ਼ਗਨਪ੍ਰੀਤ ਤੇ ਜਿਹੜਾ ਸੌਦਾਗਰ ਸਿੰਘ ਉਹਦਾ ਪਿਤਾ ਹੈ, ਜੀ। ਇਹਨਾਂ ਨੇ ਫਿਰੌਤੀ ਮੰਗੀ ਹੈ। ਇੰਟਰਸਟਿੰਗ ਕਹਾਣੀ ਵੇਖੋ ਤੁਸੀਂ। ਤਾਂ ਇਸ ਮਾਮਲੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਜਿਹੜੀ ਆ ਉਹ ਹੋਣੀ ਚਾਹੀਦੀ ਆ ਗੁਰਪ੍ਰੀਤ। ਮੈਂ ਨਹੀਂ ਕਹਿੰਦਾ, ਮੈਂ ਕਿਸੇ ਬੰਦੇ ਨੂੰ ਇਹ ਨਹੀਂ ਕਹਿੰਦਾ ਕਿ ਛੱਡ ਦਿਓ ਜਿਸ ਬੰਦੇ ਦਾ ਗੁਨਾਹ ਹੈ। ਜੇ ਕੋਈ ਕਿਸੇ ਦੀ ਬੁਰਾਈ ਕਿਸੇ ਦੇ ਜੁਰਮ ਦੇ ਵਿੱਚ ਉਹ ਸ਼ਾਮਲ ਹੈ ਤਾਂ ਉਹਦੇ ਤੇ ਕਾਰਵਾਈ ਸੁਭਾਵਿਕ ਹੈ ਹੋਣੀ ਚਾਹੀਦੀ ਆ। ਪਰੰਤੂ ਏਦਾਂ ਮਤਲਬ ਕਿ ਚੰਡੀਗੜ੍ਹ ਪੁਲਿਸ ਦੀ ਸ਼ਿਕਾਇਤ ਹੋਣੀ, ਉਸ ਤੋਂ ਬਾਅਦ ਕਹਾਣੀ ਦੂਸਰੇ ਪਾਸੇ ਨੂੰ ਤੁਰ ਪੈਣੀ, ਜਾਂ ਏਦਾਂ ਕਿਸੇ ਬੰਦੇ ਦਾ ਚਾਹੇ ਕੋਈ ਵਾਂਟਡ ਆ ਚਾਹੇ ਜਿੱਡਾ ਮਰਜ਼ੀ ਅਪਰਾਧੀ ਆ ਉਹਦੇ ਘਰ ਦੇ ਨੂੰ ਤੰਗ ਕਰਨਾ, ਕਿਉਂਕਿ ਮੈਨੂੰ ਨਹੀਂ ਲੱਗਦਾ, ਮੈਂ ਜਿੰਨਾ ਕੋਈ ਇਹਨਾਂ ਚੀਜ਼ਾਂ ਤੋਂ ਵਾਕਿਫ ਹੈ, ਹਾਲਾਂਕਿ ਮੇਰਾ ਮੰਨਣਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਜਦੋਂ ਇਸ ਤਰ੍ਹਾਂ ਦੇ ਹਾਲ ਹੋਣ ਕਿ ਪੁੱਤ ਘਰੋਂ ਬੇਘਰ ਹੋਣ, ਕੋਈ ਮਾਂ ਪਿਓ ਨਹੀਂ ਹੁੰਦਾ ਕਿ ਜਰਾ ਜਿੰਨੀ ਵੀ ਕੋਈ ਪੁਲਿਸ ਨੂੰ ਮਾੜੀ ਜੀ ਵੀ ਕੋਈ ਕਹਿ ਲਓ ਡਾਹ ਦੇਵੇਗਾ ਤੇ ਉਸ ਤੋਂ ਬਾਅਦ ਫਸ ਜਾਏਗਾ। ਇਹ ਸਭ ਨੂੰ ਹੂੰ। ਪਤਾ ਹੁੰਦਾ, ਘਰਾਂ ਵਰਗੇ ਘਰ ਹੁੰਦੇ ਆ। ਇਸ ਕਰਕੇ ਬਿਲਕੁਲ। ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਜੇ ਤਾਂ ਉਹਨਾਂ ਦਾ ਕੋਈ ਦੋਸ਼ ਹੈਗਾ ਮਾਂ ਪਿਓ ਦਾ, ਫਿਰ ਤਾਂ ਠੀਕ ਆ, ਪਰ ਬਿਨਾਂ ਗੱਲ ਤੋਂ ਉਹਨਾਂ ਨੂੰ ਹਰਾਸ ਕਰਨਾ ਇਹ ਠੀਕ ਨਹੀਂ ਹੈ ਗੁਰਪ੍ਰੀਤ। ਇਹ ਆਪਾਂ ਅੱਗੇ ਵੀ ਪੰਜਾਬ ਦੇ ਵਿੱਚ ਵੀ ਇਹ ਵਰਤਾਰਾ ਦੇਖਿਆ ਕੁਝ ਮਾਮਲਿਆਂ 'ਚ। ਹੂੰ, ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਸ਼ਰਾਬ ਲਈ ਪੰਜਾਬੀ ਲੰਬੀਆਂ-ਲੰਬੀਆਂ ਲਾਈਨਾਂ ਲਾ ਖੜੇ ਨੇ। ਉੱਥੇ ਮੈਂ ਦੇਖ ਰਿਹਾ ਸੀ, ਲਾਈਵ ਦ੍ਰਿਸ਼ ਦੇਖੇ ਨੇ, ਹਰੇਕ ਠੇਕੇ ਦੇ ਬਾਹਰ ਢੋਲ ਆਲਾ ਖਾਸ ਤੌਰ ਤੇ ਖੜਾ ਹੈ। ਜਦੋਂ ਕੋਈ ਪੇਟੀ ਲੈ ਕੇ ਨਿਕਲਦਾ ਨਾਲ ਹੀ ਡਗਾ ਵੱਜਦਾ ਬੜੇ ਜ਼ੋਰ ਨਾਲ। ਇਹ ਚੱਲੀ ਕੀ ਜਾਂਦਾ ਜੀ? ਹਾਂ, ਬਹੁਤ ਵਧੀਆ, ਬਹੁਤ ਅੱਛੇ। ਉਹ ਕਹਿੰਦਾ ਕਿ ਲਓ ਇਹਦਾ ਵੱਜ ਗਿਆ ਢੋਲ ਇੰਨੇ ਹਜ਼ਾਰ ਦਾ, ਜੀ। ਢੋਲ ਵੱਜ ਗਏ ਨੇ ਬਿੱਲੋ ਤੇਰੇ ਮੇਰੇ ਪਿਆਰ ਦੇ। ਤੇ ਮਤਲਬ ਕਿ ਗੱਲ ਇਹ ਆ ਕਿ ਘਰੋਂ ਤੇ ਪੈਸੇ ਲਿਆਏ ਹੋਣੇ ਆ, ਕਹਿੰਦੇ ਹੋਣੇ ਚਲੋ ਵੀ ਥੋੜਾ ਜਿਹਾ 1 ਅਪ੍ਰੈਲ ਤੋਂ ਕੁਝ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ, ਲਿਆਓ ਅਸੀਂ ਲੈ ਆਈਏ ਸੌਦਾ ਸੱਪਾ। ਤੇ ਬੀਬੀਆਂ ਨੂੰ ਕੀ ਪਤਾ ਵੀ ਡੱਬੇ ਚੱਕ ਲਿਆਉਣੇ ਇਹਨਾਂ ਨੇ ਤੇ ਦਾਰੂ ਦੇ, ਜੀ। ਵੀ ਇਹ ਸੌਦਾ ਸਸਤਾ ਹੋ ਗਿਆ। ਚਲੋ ਖੈਰ, ਵੇਖੋ ਗੁਰਪ੍ਰੀਤ ਕੀ ਆ ਕਿ ਦਾਰੂ ਤੇ ਵੈਸੇ ਮਹਿੰਗੀ ਹੋਈ ਹੈ ਥੋੜੀ ਜੀ, 5-10% ਪਾਲਿਸੀ ਇਹਨਾਂ ਨੇ ਪਹਿਲੇ ਸਾਲ ਵਾਲੀ ਕੰਟੀਨਿਊ ਕੀਤੀ ਹੈ। ਤੁਸੀਂ ਇਹ ਵੀ ਵੇਖੋ ਹਰ ਸਾਲ ਇਹ ਜੀ। ਦਾਰੂ ਮਹਿੰਗੀ ਕਰਦੇ ਆ। ਦਾਰੂ ਦੇ ਵਿੱਚ ਤੇ ਮੈਂ ਵਾਰ-ਵਾਰ ਕਹਿੰਦਾ, ਜਿੰਨੀ ਕਮਾਈ ਇਹਨਾਂ ਨੇ ਐਤਕੀ ਦਾਰੂ ਦੇ ਵਿੱਚੋਂ ਕੀਤੀ ਆ, ਕੁਝ ਪਲੇਅਰ, ਮੈਂ ਕਹਿੰਦਾ ਉਹ ਤੇ 7 ਪੀੜ੍ਹੀਆਂ ਦਾ ਪੈਸਾ ਜੋੜ ਗਏ ਨੇ। ਆ ਪੰਜਾਬ ਦੇ ਕਾਰੋਬਾਰੀ ਤੇ ਤਬਾਹ ਕਰ ਦਿੱਤੇ ਨੇ ਇਹਨਾਂ ਨੇ। ਤਾਂ ਖੈਰ, ਠੇਕੇ ਟੁੱਟਣ ਦਾ ਮਤਲਬ ਕੀ ਹੁੰਦਾ ਹੈ ਗੁਰਪ੍ਰੀਤ? ਪੁਰਾਣਾ ਸਟਾਕ ਕਲੀਅਰ ਕੀਤਾ ਜਾਂਦਾ, ਔਰ ਖਾਸ ਤੌਰ ਤੇ ਜਿਨ੍ਹਾਂ ਨੇ ਠੇਕੇ ਛੱਡ ਦਿੱਤੇ ਹੁੰਦੇ ਆ ਕਿਸੇ ਸਰਕਲ ਦੇ, ਤਾਂ ਉਹਨਾਂ ਨੂੰ ਜੀ। ਦਬਾ-ਦਮ ਹੁੰਦਾ ਕਿ ਉਹ ਸਟਾਕ ਜਿਹੜਾ ਕਲੀਅਰ ਕਰਦੇ। ਤਾਂ ਇਸ ਕਰਕੇ 30 ਤੋਂ 50% ਤੱਕ, ਕਈ ਵਾਰ ਇਸ ਤੋਂ ਵੀ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲਦੀ ਆ। ਤਾਂ ਉਹ ਜਿਹੜੇ ਬੰਦੇ ਹੁੰਦੇ ਆ, ਤੁਹਾਨੂੰ ਪਤਾ ਪਿਆਕੜ ਹੁੰਦੇ ਆ ਜਾਂ ਚਾਸਕੂ ਹੁੰਦੇ ਆ, ਉਹ ਫਿਰ ਪਹਿਲਾਂ ਪੈਸੇ ਜੋੜ ਕੇ ਰੱਖਦੇ ਨੇ। ਉਹਨਾਂ ਨੂੰ ਪਤਾ ਹੂੰ। ਹੁੰਦਾ ਹੈ ਜਾਂ ਸੁਪਨਾ ਸੰਜੋ ਕੇ ਰੱਖਦੇ ਕਿ 31 ਮਾਰਚ ਨੂੰ ਆਹ ਪੇਟੀ ਚੱਕਣੀ ਆ। ਤੇ ਕਈ ਤੇ ਜੀ। ਤੁਹਾਡੇ ਵਰਗੇ ਰਲ ਜਾਂਦੇ 3-4 ਜਣੇ ਵੀ ਆਹ ਰਲ ਕੇ ਚੱਕਣੀ, ਉਹਦੇ ਚੋਂ ਬੋਤਲਾਂ ਵੰਡ ਲਾਂਗੇ ਗਾਂ। ਉਹ ਗੱਲ ਇਹ ਆ ਹੂੰ। ਕਿ ਅੱਜ ਲੰਮੀਆਂ ਕਤਾਰਾਂ, ਓਹੋ ਕੀ ਬਣੇਗਾ ਮੁਲਕ ਦਾ? ਇੱਕ ਪਾਸੇ ਪੈਟਰੋਲ ਪੰਪਾਂ ਤੇ ਲਾਈਨਾਂ, ਇੱਕ ਪਾਸੇ ਸਿਲੰਡਰਾਂ ਵਾਲੀਆਂ ਲਾਈਨਾਂ, ਇੱਕ ਪਾਸੇ ਇਹ ਸ਼ਰਾਬ ਵਾਲੀਆਂ ਲਾਈਨਾਂ। ਵੇਖੋ ਕਿੰਨੇ ਵਕਤ ਨੂੰ ਫੜੇ ਨੇ ਲੋਕ। ਤੇ ਤੁਸੀਂ ਉਧਰੋਂ ਵੇਖੋ ਵੀ ਵਰਦੇ ਮੀਂਹ ਦੇ ਵਿੱਚ ਵੀ ਕਈ ਥਾਈਂ ਪੇਟੀਆਂ ਲਈ ਜਦੋਜਹਿਦ ਹੋਣ ਡਈ ਆ, ਬੋਤਲਾਂ ਲਈ ਜਦੋਜਹਿਦ ਹੋਣ ਡਈ ਆ। ਸੋ ਕਹਾਣੀ ਇਹ ਆ ਕਿ ਕਈ ਸ਼ਹਿਰਾਂ ਦੇ ਵਿੱਚ, ਤੁਹਾਡੇ ਇੱਥੇ ਜਲੰਧਰ ਵੀ ਵਾਕਿਆ ਢੋਲ ਵੱਜੇ ਆ, ਲੁਧਿਆਣਾ, ਚੰਡੀਗੜ੍ਹ ਤੇ ਉੱਥੇ ਨਾਕੇਬੰਦੀ ਹੋ ਗਈ ਆ। ਉਹ ਜੀ। ਕਿੱਥੇ ਤੇ ਚੰਡੀਗੜ੍ਹੋਂ ਸਸਤੀ ਸ਼ਰਾਬ ਆਉਂਦੀ ਆ, ਉਹ ਕਹਿੰਦੇ ਕਿਤੇ ਪੰਜਾਬ ਚੋਂ ਧੱਕ ਕੇ ਨਾ ਇੱਧਰ ਨੂੰ ਚੰਡੀਗੜ੍ਹ ਨੂੰ ਲੈ ਆਓ ਨਾ। ਅੱਜ ਦਾ ਦਿਨ, ਅੱਜ ਦਿਨ ਹਸ਼ਰ ਦਾ, ਕੱਲ ਮੈਂ ਨਹੀਂ ਰਹਿਣਾ। ਤਾਂ ਗੱਲ ਇਹ ਆ ਕਿ ਇਹੋ ਜਿਹੀ ਹਾਲਤ ਬਣੀ ਪਈ ਆ ਕਿ 31 ਮਾਰਚ ਹੋ ਗਈ ਆ। ਤਾਂ ਬਾਈ ਕਈ ਤੇ ਇਹੋ ਜਿਹੇ ਆ ਜਿਹੜੇ ਹਾਲੇ ਵੀ ਮਾਰਦੇ ਪਏ ਨੇ ਹੱਥ ਪੈਰ ਕੇ ਕਿਤੇ ਪੈ ਜਾਵੇ ਸਾਡਾ ਵੀ ਪੇਟੀ ਨੂੰ ਹੱਥ। ਤੇ ਕਈ ਥਾਈਂ ਤੇ ਧੱਕਮ ਧੱਕਾ ਚੱਲ ਰਿਹਾ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਠੇਕਿਆਂ ਤੇ ਵੀ ਪੁਲਿਸ ਲਾਉਣੀ ਪਿਆ ਕਰਨੀ, ਸਿਕਿਉਰਿਟੀ ਲਾਉਣੀ ਪਿਆ ਕਰਨੀ, ਵੀ ਲੋਕ ਡਿਸਪਲਿਨ 'ਚ ਰਹਿਣ।
ਪੀ ਕੇ ਤੇ ਭਾਵੇਂ ਨਹੀਂ ਰਿਹਾ ਜਾ ਸਕਦਾ, ਲੈਣ ਵੇਲੇ ਤੇ ਬੰਦਾ ਡਿਸਪਲਿਨ ਰਹਿ ਸਕਦਾ ਹੈ ਨਾ। ਜੀ, ਬਿਲਕੁਲ, ਬਿਲਕੁਲ। ਉਹ ਇੱਕੋ ਹੀ ਤਾਂ ਦਿਨ ਹੁੰਦਾ ਹੈ, ਇਹ ਬਿਲਕੁਲ ਤੁਸੀਂ ਕਿਹਾ ਵੀ ਹਸ਼ਰ ਦਾ ਦਿਨ ਹੈ। ਉੱਧਰ ਸਵਰਨ ਸਿੰਘ ਦਾਨੇਵਾਲੀਆ ਹੋਣਾ ਨੇ ਵੀਡੀਓ ਸਾਂਝੀ ਕੀਤੀ ਹੈ, ਆਮ ਤੇ ਆਮ ਇਹ ਖਾਸ ਵੀ ਨਹੀਂ ਹਟਦੇ, ਪੰਜਾਬ ਸਰਕਾਰ ਦਾ ਵਿੱਚ ਪਿਆ ਹੋਇਆ ਬੋਰਡ ਜਿਹਾ, ਤੇ ਉਹ ਗੱਡੀ 'ਚ ਲੱਦੀ ਜਾਂਦਾ ਪੇਟੀਆਂ ਦੂਹੋ ਦੂ, ਇਹ ਕਿਹੜਾ ਹਟਦੇ ਨੇ। ਨਹੀਂ ਨਹੀਂ, ਦੇਖੋ ਬਈ, ਯੁੱਧ ਨਸ਼ੇ ਦੂਜਿਆਂ ਦੇ ਵਿਰੁੱਧ ਚੱਲ ਰਿਹਾ, ਇਹ ਜੀ। ਦਾਰੂ ਤੇ ਇਸ ਸਰਕਾਰ ਦੇ ਵਿੱਚ ਬਹੁਤ ਪਾਲਿਸੀ ਵਧੀਆ ਲਿਆਂਦੀ ਹੋਈ ਹੈ, ਤੁਹਾਨੂੰ ਪਤਾ ਹੀ ਆ। ਇੱਥੇ ਤੇ ਹੂੰ, ਦਾਰੂ ਨੂੰ ਤਾਂ ਨਹੀਂ ਨਹੀਂ, ਇਹ ਨਹੀਂ ਮਾੜਾ, ਮੇਰੇ ਯਾਰ ਨੂੰ ਮਾੜਾ ਨਾ ਬੋਲੀ ਤੇ ਮੇਰੀ ਭਾਵੇਂ ਜਿੰਦ ਕੱਢ ਲਈ। ਸ਼ਰਾਬ ਨੂੰ ਮਾੜਾ ਨਹੀਂ ਕਹਿ ਸਕਦੇ, ਦੂਜੇ ਯੁੱਧ ਦੂਜੇ ਨਸ਼ਿਆਂ ਵਿਰੁੱਧ ਅਸੀਂ ਲੜ ਰਹੇ ਹਾਂ। ਜੀ, ਮਨਪਸੰਦ ਲਿਕੁਇਡ ਹੋ ਸਕਦਾ ਕਿਸੇ ਦਾ। ਖੈਰ ਅੱਗੇ ਵਧੀਏ ਤਾਂ ਉਧਰ ਅੰਬੇਡਕਰ, ਬਾਬਾ ਸਾਹਿਬ ਅੰਬੇਡਕਰ ਹੋਣਾ ਦਾ ਬੁੱਤ ਇੱਕ ਵਾਰ ਮੁੜ ਤੋਂ ਤੋੜ ਦਿੱਤਾ ਗਿਆ, ਸੇਮ ਜਗ੍ਹਾ ਤੇ ਜਿੱਥੇ ਕੁਝ ਸਮਾਂ ਪਹਿਲਾਂ ਸ਼ਾਇਦ ਪਿਛਲੇ ਸਾਲ ਵੀ ਇੱਥੇ ਹੀ ਹਮਲਾ ਹੋਇਆ ਸੀ। ਤੇ ਮੇਰੇ ਖਿਆਲ ਦੇ ਨਾਲ ਉਦੋਂ ਵੀ ਜ਼ਿੰਮੇਵਾਰੀ ਸ਼ਾਇਦ ਗੁਰਪਤਵੰਤ ਸਿੰਘ ਪੰਨੂ ਨੇ ਲਈ ਸੀਗੀ, ਜੀ। ਰਾਈਟ। ਜੀ, ਜੀ। ਪਰ ਗੁਰਪ੍ਰੀਤ, ਮਤਲਬ ਕਿ ਸਿਕਿਉਰਿਟੀ ਵਗੈਰਾ, ਹੁਣ ਬੁੱਤਾਂ ਦੀ ਸਿਕਿਉਰਿਟੀ, ਪਰ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਹੈ। ਹਾਲਾਂਕਿ ਸ਼ੀਸ਼ਾ ਮੈਨੂੰ ਲੱਗਦਾ ਕਿ ਗਲਾਸ ਲਾਇਆ ਗਿਆ ਸੀਗਾ, ਪਰ ਜੀ। ਬਾਵਜੂਦ ਇਸ ਦੇ ਉਹ ਡਾਂਗਾਂ ਦੇ ਨਾਲ ਤੋੜਦੇ ਨਜ਼ਰ ਆ ਰਹੇ, ਡਾਂਗਾ ਮਾਰ ਰਹੇ ਆ। ਦੇਖੋ ਗੱਲ ਸਾਫ਼ ਆ ਕਿ ਇਹ ਦੁਆਬੇ ਦੇ ਵਿੱਚ ਦੂਜੀ ਘਟਨਾ ਹੋ ਗਈ, ਤੇ ਇਸ ਹੂੰ, ਤੋਂ ਇਲਾਵਾ ਕੁਝ ਹੋਰ ਘਟਨਾਵਾਂ ਵੀ ਹੋਣਗੀਆਂ। ਯਾਨੀ ਸਮਝ ਨਹੀਂ ਆ ਰਹੀ ਕਿ ਬੁੱਤ ਤੋੜਿਆ ਕੀ ਹੋ ਜਾਏਗਾ। ਅੰਬੇਦਕਰ ਜੀ। ਨੂੰ ਕਿਉਂ ਖਲਨਾਇਕ ਬਣਾਇਆ ਜਾ ਰਿਹਾ ਹੈ? ਰਿਜ਼ਰਵੇਸ਼ਨ ਦਾ ਕਾਰਨ ਆ ਕੀ ਆ? ਕਿਉਂਕਿ ਰਿਜ਼ਰਵੇਸ਼ਨ ਦਾ ਇੱਕ ਸੈਂਟੀਮੈਂਟ ਤੁਹਾਨੂੰ ਪਤਾ ਨਾ, ਸਿਆਸੀ ਤੌਰ ਤੇ ਇੱਕ ਧਿਰ ਨੂੰ ਫਾਇਦਾ, ਇੱਕ ਧਿਰ ਨੂੰ ਨੁਕਸਾਨ, ਇਹ ਸਾਰਾ ਕੁਝ ਚੱਲਦਾ ਹੈ। ਤਾਂ ਇਹ ਬਿਲਕੁਲ। ਸਮਝ ਤੋਂ ਬਾਹਰ ਆ ਕੀ ਚੱਲਦਾ। ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਜੇ ਦੁਆਬੇ ਦੇ ਖੇਤਰ 'ਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸਥਿਤੀ ਜਿਹੜੀ ਆ ਥੋੜੀ ਮੁੜਾ ਵੀ ਕੱਟ ਸਕਦੀ ਹੈ, ਕਿਉਂਕਿ ਉੱਥੇ ਦਲਿਤ ਵਸੋਂ ਬਹੁਤ ਹੈ। ਬਾਕੀ ਬਿਲਕੁਲ। ਅੰਬੇਦਕਰ ਨੂੰ ਕੀ ਫਰਕ ਪੈਣਾ ਸਰ, ਇਹ ਮੈਂ ਹੂੰ, ਗੱਲ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ। ਗਾਂਧੀ ਦਾ ਬੁੱਤ ਤੋੜ ਦਿਓ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਗਿਆ, ਤੁਹਾਨੂੰ ਯਾਦ ਹੋਣਾ ਪਾਕਿਸਤਾਨ 'ਚ, ਜਾਂ ਬਿਲਕੁਲ। ਅੰਬੇਦਕਰ ਦਾ ਬੁੱਤ ਤੋੜਿਆ ਗਿਆ, ਇਹਨਾਂ ਨੂੰ ਕੋਈ ਫਰਕ ਹੈ ਸਰ? ਹੂੰ, ਕੋਈ ਫਰਕ ਨਹੀਂ ਹੈ। ਉਹ ਉਹਨਾਂ ਦੀ ਜੋ ਕਾਬਲੀਅਤ ਸੀ, ਜੋ ਉਹਨਾਂ ਕਰਨਾ ਸੀ, ਜੋ ਉਹ ਕਰ ਚੁੱਕੇ ਆ, ਇਤਿਹਾਸ ਦੇ ਜੀ। ਵਿੱਚ ਉਹ ਦਰਜ ਆ। ਤਾਂ ਖੈਰ, ਦੁਆਬੇ ਦੀ ਰਾਜਨੀਤੀ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਟ੍ਰਿਗਰ ਪੁਆਇੰਟ ਬਣ ਜਾਂਦੀ ਆ, ਤਾਂ ਮੇਰੇ ਖਿਆਲ ਦੇ ਨਾਲ ਸਿਆਸੀ ਤੌਰ ਤੇ ਜੇ ਆਪਾਂ ਵੇਖੀਏ ਤਾਂ ਕਿਉਂਕਿ ਆਪਾਂ ਨੂੰ ਪਤਾ ਹੀ ਆ, ਇੱਥੇ ਥੋੜਾ ਜਿਹਾ ਪੋਲਰਾਈਜੇਸ਼ਨ ਦਾ ਤਰਜ਼ ਅਮਲ ਵੱਖਰਾ ਹੋ ਸਕਦਾ ਹੈ, ਵੱਖਰਾ ਹੋ ਜੀ। ਸਕਦਾ ਹੈ। ਜਿੱਦਾਂ ਐਸਸੀ ਜੱਟ ਕੁਝ ਥਾਵਾਂ ਤੇ ਬਣਾਇਆ ਜਾ ਸਕਦਾ ਹੈ, ਤੇ ਕੁਝ ਥਾਵਾਂ ਤੇ ਪ੍ਰਵਾਸੀ ਪੰਜਾਬੀ, ਕੁਝ ਥਾਵਾਂ ਹੂੰ, ਤੇ, ਕਿਉਂਕਿ ਹਿੰਦੂ ਸਿੱਖ ਨਹੀਂ ਇੱਥੇ ਬਣਾ ਸਕਦੇ, ਹਿੰਦੂ ਸਿੱਖ ਬਿਲਕੁਲ। ਨਹੀਂ ਬਣਦਾ, ਕਦੇ ਵੀ ਨਹੀਂ ਬਣਦਾ। ਜਾਂ ਇੱਥੇ ਈਸਾਈ ਵਰਸਸ ਅਦਰ ਕੀਤਾ ਜਾਂਦਾ ਕੁਝ ਹੱਦ ਤੱਕ। ਤਾਂ ਮਤਲਬ ਕਿ ਇਹੀ ਹੈ ਕਿ ਕੋਈ ਘਟਨਾ ਇਸ ਤਰ੍ਹਾਂ ਦਾ ਟ੍ਰਿਗਰ ਪੁਆਇੰਟ ਕਿਤੇ ਬਣਦੀ ਹੈ, ਤਾਂ ਉਹ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੋਲਰਾਈਜੇਸ਼ਨ ਦਾ ਇੱਕ ਹਿੱਸਾ ਹੋ ਸਕਦਾ ਹੈ। ਹੂੰ, ਬਿਲਕੁਲ, ਬਿਲਕੁਲ। ਕੁਝ ਵੀ ਹੋ ਸਕਦਾ ਇਹਦੇ ਪਿੱਛੇ, ਕਿਉਂਕਿ ਜਦੋਂ ਵੀ ਉਹ ਜਿੱਦਾਂ ਇੱਕ ਸੀਗਾ ਨਾ ਉਹਨਾਂ ਦਾ ਸ਼ੇਰ, ਸ਼ਾਇਦ ਰਾਹਤ ਫਤਿਹ ਕੀ ਉਹਨਾਂ ਦਾ ਰਾਤ ਨਾਮ ਹੈ, ਇੰਦੋਰੀ, ਉਹ ਰਾਹਤ ਰਾਤ ਇੰਦੌਰੀ, ਇੰਦੌਰ, ਇੰਦੌਰੀ ਵੀ ਬਾਰਡਰ ਪੇ ਜੰਗ ਹੈ ਕਿਆ, ਏਦਾਂ ਦਾ ਕੋਈ ਗੱਲ नहीं ਉਹ नहीं, ਕਹਿੰਦੇ ਨੇ। वो कहते हैं कि सरहद पे, सरहदों पे तनाव है क्या, पता ਜੀ, करो चुनाव है ਜੀ। क्या। ਬਿਲਕੁਲ, ਉਹ ਉਹੀ ਤਾਂ ਚੁਣਾਵ ਨਾਲ ਜਾ ਕੇ ਗੱਲ ਜੁੜਦੀ ਹੈ। ਦੇਖਦੇ ਹਾਂ ਬਣਦਾ ਕੀ ਹੈ। ਤੇ ਅਗਲੀ ਜੇਕਰ ਗੱਲ ਕਰੀਏ ਤਾਂ ਤੀਰਥ ਯਾਤਰਾ ਕਰਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਬਜ਼ੁਰਗਾਂ ਨੂੰ, ਕਹਿੰਦੇ ਸਾਰਾ ਅਸੀਂ ਪੁੰਨ ਖੱਟ ਲੈਣਾ ਹੈ ਤੇ ਬ੍ਰੇਕ ਨਹੀਂ ਲੱਗੂਗੀ ਕਹਿੰਦੇ ਇੱਥੇ। ਹਾਂ ਬਿਲਕੁਲ ਗੁਰਪ੍ਰੀਤ, ਬ੍ਰੇਕ ਲੱਗਣੀ ਵੀ ਨਹੀਂ ਚਾਹੀਦੀ। ਤੇ ਜਿਸ ਹਿਸਾਬ ਨਾਲ ਉਹ ਵੀਡੀਓ ਇੱਕ ਸੱਜਣ ਨੇ ਪਾਈ ਸੀਗੀ, ਤੇ ਉਹਨੂੰ ਬ੍ਰੇਕ ਮਾਰਨ ਦੀ ਜ਼ਰੂਰਤ ਹੈ। ਉਹ ਕੀ ਲੱਛਣ ਕਰਦਾ ਪਿਆ, ਆਪਾਂ ਬੀਤੇ ਦਿਨੀ ਗੱਲ ਵੀ ਸ਼ਾਇਦ ਕੀਤੀ ਸੀਗੀ। ਬਹਰਹਾਲ ਹੂੰ, ਇਹ ਮਾਮਲਾ ਹਾਈ ਕੋਰਟ ਗਿਆ ਸੀਗਾ ਗੁਰਪ੍ਰੀਤ। ਇੰਟਰਸਟਿੰਗ ਗੱਲ ਹੈ ਕਿ ਤੀਰਥ ਯਾਤਰਾ ਦੇ ਵਿਰੋਧ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਜਾਂਦੀ ਆ, ਤੇ ਜੀ। ਇਸ ਪਟੀਸ਼ਨ ਤੇ ਫਿਰ ਹਾਈ ਕੋਰਟ ਨੇ ਸੁਣਵਾਈ ਕੀਤੀ। ਦਰਅਸਲ ਕੀ ਆ ਕਿ ਪਟੀਸ਼ਨ ਦੀ ਸੁਣਵਾਈ ਤੋਂ ਇਨਕਾਰ ਹਾਈ ਕੋਰਟ ਨੇ ਇਹ ਕਹਿ ਕੇ ਕੀਤਾ ਕਿ ਨੀਤੀਗਤ ਫੈਸਲਾ ਹੈ, ਸਰਕਾਰ ਦੀਆਂ ਨੀਤੀਆਂ 'ਚ ਕੋਰਟ ਬਹੁਤਾ ਦਖਲ ਨਹੀਂ ਦੇ ਸਕਦਾ। ਦੂਜੀ ਜੀ। ਗੱਲ ਇਹ ਆ ਕਿ ਇਹ ਮਾਮਲਾ ਜਿਹੜਾ ਸੀਗਾ ਕਿ ਜਿਵੇਂ ਆਰਥਿਕ ਤੌਰ ਤੇ ਸਮਰਿੱਧ ਲੋਕ ਨੇ, ਸਮਰੱਥ ਲੋਕ ਨੇ, ਕਿ ਬਈ ਉਹਨਾਂ ਨੂੰ ਵੀ ਇਸ ਸਕੀਮ ਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ ਹੈ। ਜਦ ਕਿ ਇੱਕ ਸੁਪਰੀਮ ਕੋਰਟ ਦਾ ਫੈਸਲਾ ਵੀ ਹੈ
ਕਿ ਜਿਹਦੇ ਵਿੱਚ ਹਜ ਸਬਸਿਡੀ ਜਿਹੜੀ ਸੀਗੀ ਉਸ ਨੂੰ ਪੜਾਵਬੱਧ ਤਰੀਕੇ ਦੇ ਨਾਲ ਸਮਾਪਤ ਕਰਨ ਦੀ ਗੱਲ ਕਹੀ ਗਈ ਸੀ, ਤਾਂ ਕਿ ਉਕਤ ਮਤਲਬ ਕਿ ਮਾਮਲੇ ਦੇ ਵਿੱਚ ਜਾਂਦਾ ਧਨ ਜਿਹੜਾ ਹੈ ਉਹ ਸਿੱਖਿਆ ਤੇ ਸਮਾਜਿਕ ਵਿਕਾਸ ਦੇ ਵਿੱਚ ਕੰਮ ਆ ਸਕੇ। ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਨੀਤੀਗਤ ਮਾਮਲਾ ਹੈ, ਇਹਦੇ ਵਿੱਚ ਕੋਈ ਦਖਲ ਤੇ ਨਹੀਂ ਹੋ ਸਕਦਾ, ਕਿਉਂਕਿ ਕੋਰਟ ਦਾ ਜਿਹੜਾ ਦਖਲ ਹੁੰਦਾ ਬੜਾ ਸੀਮਤ ਹੁੰਦਾ। ਪਰ ਨਾਲ ਹੀ ਕਿਹਾ ਕਿ ਤੁਸੀਂ ਸਰਕਾਰ ਨੂੰ ਆਪਣੀਆਂ ਆਪੱਤੀਆਂ, ਇਤਰਾਜ਼ ਜਾਂ ਸੁਜੈਸਟ ਜਿਹੜੇ ਆ ਉਹ ਤੁਸੀਂ ਦੇ ਸਕਦੇ ਹੋ। ਮਤਲਬ ਕਿ ਤੁਹਾਨੂੰ ਸਰਕਾਰ ਨੂੰ ਵੀ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਤੁਸੀਂ ਉਹਦੇ ਤੇ ਵਿਚਾਰ ਕਰ ਸਕਦੇ ਹੋ। ਮਤਲਬ ਸਾਫ਼ ਹੈ ਨਾ। ਹੁਣ ਜਿਵੇਂ ਆਪਾਂ ਕਹੀਏ ਕਿ ਜਿਸ ਤਰ੍ਹਾਂ ਲਾਈਕ ਕਿ ਬਈ ਉਹ ਕਹਿ ਰਹੇ ਆ ਕਿ ਜਿਹੜੇ ਬੰਦੇ ਆਪਦਾ ਖਰਚਾ ਚੁੱਕਣ ਦੇ ਸਮਰੱਥ ਹੈ, ਤੁਸੀਂ ਉਹਨਾਂ ਨੂੰ ਕਿਉਂ ਲਾਹਾ ਦੇ ਰਹੇ ਹੋ? ਤੇ ਹਜ ਸਬਸਿਡੀ ਖਤਮ ਕੀਤੀ ਗਈ ਇੱਕ ਪਾਸੇ। ਦੇਖੋ ਗੱਲ ਤੇ ਲੌਜੀਕਲ ਐਂਡ ਤੇ ਜਾਂਦੀ ਆ ਬਿਲਕੁਲ ਕਿ ਹਜ ਸਬਸਿਡੀ ਖਤਮ ਕੀਤੀ ਗਈ ਆ, ਤਾਂ ਦੂਸਰੇ ਪਾਸੇ ਸਮਰੱਥ ਲੋਕਾਂ ਨੂੰ ਵੀ ਤੁਸੀਂ ਸਬਸਿਡੀ ਦੇ ਰਹੇ ਹੋ। ਤਾਂ ਇਹਦੇ ਤੇ ਹਾਈ ਕੋਰਟ ਨੇ ਖੁੱਲ੍ਹ ਦੇ ਦਿੱਤੀ ਹੈ ਪਟੀਸ਼ਨ ਕਰਤਾ ਨੂੰ ਕਿ ਤੁਸੀਂ ਜਾਓ ਸਰਕਾਰ ਦੇ ਕੋਲ ਇਤਰਾਜ਼ ਜਤਾਓ। ਮੈਂ ਤੇ ਵੈਸੇ ਇਹਨਾਂ ਨੇ ਤੀਰਥ ਯਾਤਰਾ ਵੀ ਤੇ ਤੁਹਾਨੂੰ ਪਤਾ ਕਾਲੀਆਂ ਦੀ ਕਾਪੀ ਕੀਤੀ ਆ, ਕਾਲੀਆਂ ਦਾ ਬਹੁਤ ਕੁਝ ਕਾਪੀ ਕੀਤਾ ਇਹਨਾਂ ਨੇ। ਤੀਰਥ ਯਾਤਰਾ ਮੈਂ ਤਾਂ ਅੱਗੇ ਕਹਿਣਾ ਕਿ ਤੀਰਥ ਯਾਤਰਾ ਠੀਕ ਹੈ, ਇਹਨਾਂ ਜਿਹੜਾ ਤੀਰਥ ਤੇ ਜਾਣਾ ਚਾਹੁੰਦਾ ਠੀਕ ਹੈ, ਉਹਦੇ ਲਈ ਤੁਸੀਂ ਤੀਰਥ ਯਾਤਰਾ ਕਰ ਦਿਓ। ਪਰ ਜਿਹੜਾ ਕੋਈ ਬਜ਼ੁਰਗ ਗੋਆ ਜਾਣਾ ਚਾਹੁੰਦਾ ਹੈ ਜੀ, ਉਹਨੂੰ ਵੀ ਘੁਮਾ ਦਿਓ। ਸਾਰੇ ਤੀਰਥਾਂ ਤੇ ਨਹੀਂ ਜਾਣ ਵਾਲੇ। ਮਤਲਬ ਕੋਈ ਕਿਤੇ ਹੋਰ ਜਾਣਾ ਚਾਹੁੰਦਾ ਹੈ, ਕੋਈ ਹੋਰ ਵੇਖਣਾ ਚਾਹੁੰਦਾ ਹੈ, ਉਹ ਵੀ ਕਰ ਦਿਓ। ਜੇ ਤੁਹਾਡੇ ਕੋਲ ਇੰਨਾ ਪੈਸਾ ਅਫੋਰਡ ਕਰਦੇ ਹੋ। ਬਜ਼ੁਰਗ ਤਾਂ ਬਜ਼ੁਰਗ ਹੁੰਦੇ, ਪੁੱਛ ਲਓ ਉਹਨਾਂ ਨੂੰ ਕਿ ਇਕੱਲਾ ਤੀਰਥ ਹੀ ਜਾਣਾ ਹੈ ਜਾਂ ਹੋਰ ਥਾਵਾਂ ਤੇ ਵੀ ਜਾਣਾ ਹੈ। ਬਜ਼ੁਰਗ ਦਾ ਦਿਲ ਇਕੱਲਾ ਧਾਰਮਿਕ ਸਥਾਨਾਂ ਤੇ ਜਾਣ ਨੂੰ ਥੋੜੀ ਕਰਦਾ ਹੈ, ਘੁੰਮਣ ਘਮਾਉਣ ਨੂੰ ਵੀ ਜੀ ਕਰਦਾ। ਭਾਈ ਉਹ ਵੀ ਫਿਰ ਫੈਸਿਲਿਟੀ ਦਿਓ ਉਹਨਾਂ ਨੂੰ। ਬਿਲਕੁਲ। ਖੈਰ, ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਇਹ ਪੇਟ ਪੂਜਾ ਘੁਟਾਲਾ ਕੀ ਹੈ ਜੀ? ਇਹ ਬੜੀ ਜਿਗਿਆਸਾ ਹੈ ਲੋਕਾਂ ਦੀ ਜਾਣਨ ਨੂੰ ਲੈ ਕੇ ਇਸ ਨੂੰ। ਦੇਖੋ, ਪੇਟ ਪੂਜਾ ਘੁਟਾਲਾ ਜਿਹੜਾ ਹੈ ਉਹ ਬੀਤੇ ਦਿਨੀ ਅਖਬਾਰਾਂ ਦੀ ਸੁਰਖੀ ਉਸ ਵੇਲੇ ਬਣਿਆ ਜਦੋਂ ਪਹਿਲਾਂ ਖਬਰ ਲੱਗਦੀ ਹੈ, ਫਿਰ ਉਸ ਤੋਂ ਬਾਅਦ ਚੀਮਾ ਸਾਹਿਬ ਜਿਹੜੇ ਆ ਗਾਣੇ ਚੋਂ ਕਹਿੰਦੇ ਚੀਮਾ ਬਾਈ ਮਿਲਦਾ ਤੇ ਟੁਕੜਾ ਦਿਲ ਦਾ। ਤਾਂ ਚੀਮਾ ਬਾਈ ਜਦੋਂ ਆਉਂਦੇ ਨੇ ਅੰਕੜਿਆਂ ਦੇ ਨਾਲ, ਫਿਰ ਤੁਹਾਨੂੰ ਪਤਾ ਉਹ ਗੱਲ ਜਦੋਂ ਕਰਦੇ ਆ ਤਾਂ ਉਦੋਂ ਹੋਰ ਵੀ ਗਹਿਰ ਗੰਭੀਰ ਚਰਚਾ ਹੋ ਜਾਂਦੀ ਆ। ਉਹ ਮਸਲਾ ਇਹ ਹੋਇਆ ਕਿ ਦੱਸਿਆ ਗਿਆ ਕਿ ਇਸ ਪੇਟ ਪੂਜਾ ਘੁਟਾਲੇ ਦੇ ਵਿੱਚ 200 ਤੋਂ 500 ਕਰੋੜ ਰੁਪਏ ਦਾ ਟੈਕਸ ਚੋਰੀ ਦਾ ਮਾਮਲਾ ਜਿਹੜਾ ਪੰਜਾਬ ਦੇ ਵਿੱਚ ਵੀ ਆ। ਤਾਂ ਫਿਰ ਲੋਕ ਸਮਝ ਨਹੀਂ ਸੀ ਪਾ ਰਹੇ ਕਿ ਪੇਟ ਪੂਜਾ ਟੈਕਸ ਕੀ ਆ। ਤਾਂ ਇਹਦੇ ਤੇ ਸਾਫ਼ ਹੈ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ। ਪੇਟ ਪੂਜਾ ਟੈਕਸ ਕੀ ਆ ਕਿ 2011 ਦੇ ਵਿੱਚ ਦੋ ਗੁਜਰਾਤੀਆਂ ਨੇ ਇੱਕ ਕਲਾਊਡ ਆਧਾਰਿਤ ਸਿਸਟਮ ਬਣਾਇਆ ਸੀਗਾ। ਜਿਵੇਂ ਪੁਆਇੰਟ ਆਫ ਸੇਲਸ ਹੁੰਦੇ ਆ, POS, ਇਸ ਹਿਸਾਬ ਦਾ ਕਿ ਰੈਸਟੋਰੈਂਟ ਬਿਜ਼ਨਸ ਦੇ ਵਿੱਚ, ਢਾਬਾ ਬਿਜ਼ਨਸ ਦੇ ਵਿੱਚ, ਹੋਟਲ ਬਿਜ਼ਨਸ ਦੇ ਵਿੱਚ ਉਹ ਚੀਜ਼ਾਂ ਕਾਰਗਰ ਹੋਣ। ਪਹਿਲਾਂ ਤਾਂ ਇਹਨਾਂ ਨੇ ਕਾਫੀ ਸੱਕ ਲਾਏ, ਜਿਹੜਾ ਅਪਡੇਟ ਕਰਨ ਦੇ ਮਾਮਲੇ ਦੇ ਵਿੱਚ ਕਾਫੀ ਫੀਸ ਵੱਡੀ ਰੱਖੀ। ਹੌਲੀ ਕੀ ਆ ਕਿ ਇਹਦੇ ਵਿੱਚੋਂ ਇੱਕ ਘੁਟਾਲਾ ਨਿਕਲਿਆ। ਜਿਵੇਂ ਫਰਜ਼ ਕਰੋ ਕਿ ਕੋਈ ਗ੍ਰਾਹਕ ਪੇ ਕਰ ਦਿੰਦਾ ਸੀ ਤੇ ਉਸ ਤੋਂ ਬਾਅਦ ਜਾਂ ਹਾਈਬ੍ਰਿਡ ਤਰੀਕਾ ਵਰਤ ਲੈਂਦਾ ਸੀਗਾ, ਤਾਂ ਉਹ ਜਿਹੜਾ ਰਿਕਾਰਡ ਸੀ ਉਹ ਰਿਕਾਰਡ ਮਤਲਬ ਕਿ ਇੱਕ ਮਿੱਥੇ ਸਮੇਂ ਤੋਂ ਬਾਅਦ ਉਸ ਸੌਫਟਵੇਅਰ ਦੇ ਵਿੱਚੋਂ ਕਹਿ ਲਓ ਤੇ ਉਹ ਜਿਹੜਾ ਉੜ ਜਾਂਦਾ ਸੀ, ਯਾਨੀ ਸਰਕਾਰ ਦੇ ਰਿਕਾਰਡ ਦੇ ਵਿੱਚ ਨਹੀਂ ਸੀ ਜਾਂਦਾ। ਇਸ ਤਰ੍ਹਾਂ ਕਰਾ ਕੇ ਪੂਰੇ ਇੰਡੀਆ ਦੇ ਵਿੱਚੋਂ ਦੱਸਦੇ ਆ ਕਿ ਉਹ 70,000 ਕਰੋੜ ਦਾ ਇਸ ਵੇਲੇ ਤੱਕ ਦਾ ਕਾਂਡ ਕਹਿੰਦੇ ਕਿ ਕੀਤਾ ਗਿਆ। ਤੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਇਹ ਖਬਰ ਆ ਰਹੀ ਹੈ ਕਿ 200 ਤੋਂ 500 ਕਰੋੜ ਤੱਕ ਦਾ ਕਾਲਾ ਮਾਲਾ ਹੋ ਸਕਦਾ ਹੈ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।